ਔਜ਼ੁਬਿਲਲਾਹਿ ਬਿਸਮਿल्लाहिर्रहमानिर्रहीम। ਤੁਸੀਂ ਵੇਖ ਰਹੇ ਹੋ ਪੰਜਾਬੀ ਨਿਊਜ਼ ਤੇ ਮੈਂ ਬਾਬੂ ਸਨਫੀਦੁਰ ਰਹਿਮਾਨ ਜਾਟ। ਅੱਜ ਦੇ ਇਸ ਵਲੌਗ ਦੇ ਵਿੱਚ ਅਸੀਂ ਤੁਹਾਡੇ ਨਾਲ ਚੰਦ ਅਹਿਮ ਖਬਰਾਂ ਦੇ ਹਵਾਲੇ ਦੇ ਨਾਲ ਡਿਸਕਸ ਕਰਾਂਗੇ ਤੇ ਮੇਰੇ ਨਾਲ ਮੌਜੂਦ ਹੋਣਗੇ ਸੱਚ ਟੀਵੀ ਤੋਂ ਵਾਸਤਾ ਸਹਾਫੀ ਸਜਾਦ ਕਾਜ਼ਮੀ ਸਾਹਿਬ ਤੇ ਉਹਨਾਂ ਦਾ ਜਿਹੜਾ ਅੱਜ ਦੀ ਜਿਹੜੀ ਅਹਿਮ ਇੰਪੋਰਟੈਂਟ ਜਿਹੜੀ ਡਿਵੈਲਪਮੈਂਟ ਹੈ ਉਹਨਾਂ ਦੇ ਉੱਤੇ ਉਹਨਾਂ ਦਾ ਤਜਜ਼ੀਆ ਲਵਾਂਗੇ। ਤੇ ਸਭ ਤੋਂ ਪਹਿਲੇ ਅਸੀਂ ਜ਼ਿਕਰ ਕਰਾਂਗੇ ਇਲੈਕਸ਼ਨ ਕਮਿਸ਼ਨ ਦਾ, ਜਿਹਦੇ ਵਿੱਚ ਜਿਹੜੇ ਨੇ ਇੱਕ ਤੋਂ ਬਾਅਦ ਇੱਕ ਅਫਸਰ ਜਿਹੜਾ ਹੈ ਉਹ ਅਸਤੀਫੇ ਦੇ ਰਿਹਾ ਹੈ। ਤੇ ਸਜਾਦ ਸਾਹਿਬ, ਤੁਸੀਂ ਤਾਂ ਇਲੈਕਸ਼ਨ ਕਮਿਸ਼ਨ ਦੀ ਬੀਟ ਵੀ ਕਰਦੇ ਹੋ ਤੇ ਤੁਸੀਂ ਸਾਨੂੰ ਇਹ ਦੱਸੋ ਕਿ ਇਲੈਕਸ਼ਨ ਕਮਿਸ਼ਨ ਦੇ ਵਿੱਚ ਜਿਹੜਾ ਬੋਂਚਾਲ ਆਇਆ ਹੈ ਇਸ ਦੇ ਪਿੱਛੇ ਪਸ ਪਰਦਾ ਕੀ ਕਹਾਣੀ ਹੈ? ਸਰ ਵੇਖੋ, ਕਾਫੀ ਦਿਨ ਹੋ ਗਏ ਨੇ ਖਾਮੋਸ਼ ਸੀ ਇਲੈਕਸ਼ਨ ਕਮਿਸ਼ਨ ਤੇ, ਬੜੀ ਪੁਰਸਰਾਰ ਕਿਸਮ ਦੀ ਖਾਮੋਸ਼ੀ ਸੀ। ਸੁਪਰੀਮ ਕੋਰਟ 'ਚੋਂ ਮੁਖਤਲਿਫ ਕੇਸਿਸ ਉਹਨਾਂ ਦੇ ਮੁਤਲਕ ਜਿਹੜੇ ਸਨ ਜ਼ੇਰ ਸਮਾਅਤ ਸਨ, ਇਸ ਵਾਸਤੇ ਉਹ ਖਾਮੋਸ਼ ਸਨ। ਲੇਕਿਨ ਖਾਮੋਸ਼ ਮੇਰੇ ਖਿਆਲ 'ਚੋਂ ਨਹੀਂ ਸਨ, ਕਿਉਂਕਿ ਮੇਰੇ ਬਾਅਦ ਇਤਲਾਤ ਮਿਲ ਰਹੀਆਂ ਸਨ ਕਿ ਉੱਥੇ ਬਹੁਤ ਕੁਝ ਬਣ ਰਿਹਾ ਹੈ, ਬਹੁਤ ਕੁਝ ਪੱਕ ਰਿਹਾ ਹੈ। ਉਸ ਤੋਂ ਬਾਅਦ ਸਿਚੁਏਸ਼ਨ ਕੁਝ ਇੰਝ ਵਿਗੜੀ ਕਿ ਅੱਜ ਸੁਬਾਹ ਤੋਂ ਹਾਲਾਤ ਖਰਾਬ ਹੋਣਾ ਸ਼ੁਰੂ ਹੋਏ। ਹਾਲਾਂਕਿ ਹਾਲਾਤ ਜਿਹੜੇ ਸਨ 6 ਮਾਹ ਤੋਂ ਖਰਾਬ ਸਨ, ਹਾਲਾਂਕਿ ਧੀਰੇ ਧੀਰੇ ਖਰਾਬ ਹੋ ਰਹੇ ਸਨ ਮਜ਼ੀਦ। ਉਹਦੇ ਵਿੱਚ ਮੇਨ ਮਸਲਾ ਸੀ ਚੀਫ ਇਲੈਕਸ਼ਨ ਕਮਿਸ਼ਨਰ ਸਿਕੰਦਰ ਸੁਲਤਾਨ ਰਾਜਾ ਦਾ। ਮਸਲਾ ਕਿਹਦੇ ਨਾਲ ਸੀ? ਉਹਨਾਂ ਦਾ ਐਡੀਸ਼ਨਲ ਸੈਕਟਰੀ ਐਡਮਿਨ ਮਨਜ਼ੂਰ ਮਲਕ ਨਾਲ ਉਹਨਾਂ ਦਾ ਮਸਲਾ ਸ਼ੁਰੂ ਹੋਇਆ। ਪਿਛਲੇ ਦਸੰਬਰ ਵਿੱਚ ਮਸਲਾ ਸ਼ੁਰੂ ਹੋਇਆ, ਹਲਕਾ ਹਲਕਾ ਮਸਲਾ ਸ਼ੁਰੂ ਹੋਇਆ, ਲੇਕਿਨ ਬਾਅਦ 'ਚੋਂ ਉਹਦੀ ਜਿਹੜੀ ਸੰਗੀਨੀ ਸੀ ਉਹ ਵੱਧ ਗਈ। ਤੇ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਚੀਫ ਉਹਨਾਂ ਦੇ ਬਾਰੇ ਮਸ਼ਹੂਰ ਹੈ ਕਿ ਉਹ ਆਪਣੀ ਹੀ ਲੈ ਕੇ ਕਰਦੇ ਨੇ, ਚਾਹੇ ਕਮਿਸ਼ਨ ਦੇ ਰਕੀਨ ਤੇ ਚਾਰ ਹੋਰ ਵੀ ਹਨ, ਲੇਕਿਨ ਉਹ ਫੈਸਲਾ ਕਰਦੇ ਨੇ ਫਿਰ ਵਨ ਸਾਈਡ ਫੈਸਲਾ ਹੋ ਕੇ ਕਰਦੇ ਨੇ। ਇਹ ਜਿਹੜੇ ਐਡੀਸ਼ਨਲ ਸੈਕਟਰੀ ਮਨਜ਼ੂਰ ਮਲਕ ਨੇ, ਇਹ ਤੇ ਕਾਫੀ ਟਾਈਮ ਤੋਂ ਜਿਹੜਾ ਗੈਰ ਹਾਜ਼ਰ ਨਹੀਂ ਸੀ ਹੈ। ਬਿਲਕੁਲ ਬਿਮਾਰ ਸਨ। ਇਹਨਾਂ ਦੇ 2 ਸਟੰਟ ਪਏ ਨੇ। ਇਸ ਤੋਂ ਕਬਲ ਇਹਨਾਂ ਦੀ ਲੜਾਈ ਇਸ ਹੱਦ ਤੱਕ ਵੱਧ ਗਈ ਸੀ ਕਿ ਹੱਥਾਪਾਈ ਤੱਕ ਗੱਲ ਪਹੁੰਚ ਗਈ ਸੀ, ਲੇਕਿਨ ਹੱਥਾਪਾਈ ਹੋਈ ਨਹੀਂ ਸੀ। ਬੜੀ ਹੱਦ ਤੱਕ ਤਲਕਲਾਮੀ ਹੋ ਗਈ ਸੀ। ਉਸ ਤੋਂ ਬਾਅਦ ਛੁੱਟੀਆਂ ਕਰਨਾ ਸ਼ੁਰੂ ਹੋ ਗਏ ਸਨ। ਇਹਨਾਂ ਨੂੰ ਸਟੰਟ ਵੀ ਲੱਗੇ ਨੇ 2, ਤੇ ਇਹਨਾਂ ਦੇ ਮੁਖਤਲਿਫ ਅਮਰਾਇਲ ਉੱਤੇ ਇਹਨਾਂ ਦੀ ਸਰਜਰੀ ਵੀ ਆਪਰੇਟ ਵੀ ਇਹਨਾਂ ਨੂੰ ਹੋ ਚੁੱਕਾ ਹੈ। ਉਸ ਤੋਂ ਬਾਅਦ ਇਹ ਆਉਂਦੇ ਸਨ, ਫਿਰ ਛੁੱਟੀਆਂ ਕਰ ਜਾਂਦੇ ਸਨ, ਕਿਉਂਕਿ ਬਚ ਰਹੇ ਸਨ ਕਿ ਕਿਸੇ ਕਿਸਮ ਦਾ ਦੁਬਾਰਾ ਇਖਤਲਾਫ ਜਿਹੜਾ ਜਨਮ ਨਾਲ ਆਏ, ਤਸਾਦਮ ਸਾਡਾ ਨਾ ਹੋਏ। ਇਹਨਾਂ ਦੇ ਬਾਰੇ 'ਚ ਮਸ਼ਹੂਰ ਹੈ ਕਿ ਇਹ ਇੱਕ ਅਹਿਮ ਫੌਜੀ ਰਿਟਾਇਰ ਜਿਹੜੇ ਅਫਸਰ ਨੇ ਉਹਨਾਂ ਨੂੰ ਲੈ ਕੇ ਆਏ ਸਨ, ਤਾਂ ਉਹਨਾਂ ਨੂੰ ਬੜੀ ਹੈਵੀ ਕਿਸਮ ਦੀ ਨਾ ਜ਼ਿੰਮੇਵਾਰੀ ਜਿਹੜੀ ਉਹ ਸੌਂਪੀ ਸੀ। ਐਸਨ ਡਾਇਰੈਕਟਰ ਪ੍ਰੋਜੈਕਟ ਲੈ ਕੇ ਆਏ ਸਨ ਮੈਨੇਜਮੈਂਟ ਯੂਨਿਟ ਦੇ। ਉਹਦਾ ਨਾਮ ਹੈ ਕਰਨਲ ਰਿਟਾਇਰ ਮੁਹੰਮਦ ਸਾਦ ਸਾਹਿਬ। ਇਹਨਾਂ ਦੀ ਜਿਹੜੀ ਐਕਸਪਰਟੀਜ਼ ਨੇ ਉਹ IT ਦੇ ਮੈਦਾਨ 'ਚੋਂ ਜ਼ਬਰਦਸਤ ਤੇ ਕਮਾਲ ਕਿਸਮ ਦੀਆਂ ਨੇ, ਕਿਉਂਕਿ ਵੋਟਿੰਗ ਦੇ ਮੁਤਲਕ, ਉਸ ਤੋਂ ਇਲਾਵਾ ਓਵਰਸੀਜ਼ ਵੋਟਿੰਗ ਦੇ ਮੁਤਲਕ, ਇਲੈਕਟ੍ਰੋਨਿਕ ਵੋਟਿੰਗ ਦੇ ਮੁਤਲਕ ਇਹਨਾਂ ਦੀ ਬੜੀ ਖਿਦਮਾਤ ਸਨ। ਟੈਕਨੋਲੋਜੀ ਨੂੰ ਬੜਾ ਅੱਛਾ ਕਰੀਬੀ ਤੌਰ 'ਤੇ ਜਾਣਦੇ ਸਨ, ਲੇਕਿਨ ਪ੍ਰੋਜੈਕਟ ਦੀ ਤਰਫ ਆਏ ਸਨ, ਮਖਸੂਸ ਵਕਤ ਵਾਸਤੇ ਆਏ ਸਨ। ਇਹਨਾਂ ਬੜਾ ਤੇਜ਼ੀ ਨਾਲ ਕੰਮ ਕੀਤਾ, ਲੇਕਿਨ ਬਾਅਦ 'ਚ ਰੋਲ ਓਵਰ ਹੋ ਗਿਆ। ਇਸ ਹੁਕੂਮਤ ਨੇ ਉਹ ਕਾਨੂੰਨੀ ਜਿਹੜਾ ਰੋਲ ਓਵਰ ਕਰ ਦਿੱਤਾ ਤੇ ਉਸ ਤੋਂ ਬਾਅਦ ਇਹ ਮਾਮਲਾਤ ਵਿਗੜੇ। ਹੋਇਆ ਕਿ ਇੰਜ ਕਿ ਅੱਜ ਫਿਰ ਸੁਬਹ ਇਖਤਲਾਫਾਤ ਬੜੇ ਨੇ। ਅੱਜ ਚੀਫ ਸਾਹਿਬ ਦਾ ਸੁਬਹ ਤੋਂ ਮੂਡ ਆਫ ਸੀ। ਉਸ ਮੂਡ ਆਫ ਦੀ ਹੋਣ ਦੀ ਵਜ੍ਹਾ ਕੀ ਸੀ ਇਹ ਮੈਨੂੰ ਨਹੀਂ ਸਮਝ ਆਈ। ਫਿਲਹਾਲ ਫੈਮਿਲੀ ਦਾ ਮਸਲਾ ਸੀ ਜਾਂ ਕੋਈ ਹੋਰ ਪ੍ਰੈਸ਼ਰ ਸੀ। ਸੁਬਹ ਉਹਨਾਂ ਫੋਨ ਕੀਤਾ ਆਪਣੇ ਪ੍ਰਿੰਸੀਪਲ ਸੈਕਟਰੀ ਨੂੰ ਕਿ ਮੇਰੇ ਕੋਲ ਗੱਡੀ ਭੇਜ ਦਿਓ, ਮੈਂ ਅੱਜ ਗੱਡੀ ਆਪ ਡਰਾਈਵ ਕਰਕੇ ਆਵਾਂਗਾ। ਤੇ ਉਹ ਵਿਚਾਰੇ ਦੀ ਕਿਸਮਤ ਹੁੰਦੀ ਨਾ ਕਿ ਖਰਾਬ ਹੋਵੇ ਤੇ ਹਰ ਸ਼ੈ ਖਰਾਬ ਹੋ ਜਾਂਦੀ। ਸੁਬਹ ਕੋਈ ਕਹਿੰਦਾ ਹੁੰਦਾ ਯਾਰ ਕਿਹਦਾ ਮੂੰਹ ਵੇਖ ਲਿਆ। ਤੇ ਉਹ ਮਾਮਲਾਤ ਕੋਈ ਇੰਝ ਹੋਏ ਤੇ ਉਹਨਾਂ ਕੋਲ ਥੋੜਾ ਜਿਹਾ ਟਾਈਮ ਲੇਟ ਹੋ ਗਿਆ ਤੇ ਉਹ ਜਿਹੜੇ ਬੰਦਾ ਨੂੰ ਭੇਜਿਆ ਡਰਾਈਵਰ ਭੇਜ ਦਿੱਤਾ। ਉਹ ਡਰਾਈਵਰ ਦੇ ਨਾਲ 2-3 ਬੰਦੇ ਉਹਨਾਂ ਹੋਰ ਭੇਜ ਦਿੱਤੇ ਗੱਡੀ 'ਚ। ਉਹ ਚੀਫ ਸਾਹਿਬ ਨੂੰ ਵੇਖ ਕੇ ਉੱਥੇ ਦੌਰਾ ਪੈ ਗਿਆ ਕਿ ਇਹ ਕੀ ਹੋ ਗਿਆ, ਮੈਨੂੰ ਕੀ ਕਹਾਂ, ਤੇ ਇਹ ਮੇਰੇ ਅੰਡਰ ਹੈ, ਮੈਂ ਇਹਦੇ ਅੰਡਰ ਹਾਂ। ਉਹ ਫਿਰ ਉਹ ਗੱਡੀ ਲੈ ਕੇ ਆਏ, ਉਹਨਾਂ ਕਿਹਾ ਤੂੰ ਵਾਪਸ ਚਲਾ ਜਾ, ਮੈਂ ਆਪਣੀ ਗੱਡੀ ਆਪ ਲੈ ਕੇ ਜਾਵਾਂਗਾ। ਫਿਰ ਆਪਣੀ ਗੱਡੀ ਲੈ ਕੇ ਆਏ ਨੂੰ, ਤਾਂ ਉਹਨਾਂ ਦਾ ਫੌਰਨ ਬਾਅਦ ਨੇ ਪਹਿਲਾਂ ਜਿਹੜਾ ਕੰਮ ਕੀਤਾ ਉਹ ਪ੍ਰਿੰਸੀਪਲ ਸਟਾਫ ਜਿਹੜੇ ਅਫਸਰ ਨੇ, ਨਦੀਮ ਜ਼ੁਬੈਰ ਉਹਨਾਂ ਦਾ ਨਾਂ ਹੈ, ਉਹਨਾਂ ਸਮੇਤ 6 ਦੀਗਰ ਜਿਹੜੇ ਮੁਤਲਕਾ ਅਫਸਰਾਨ ਸਨ ਉਹਨਾਂ ਨੂੰ ਮੌਕੇ ਤੇ ਮੁਅੱਤਲ ਕੀਤਾ। ਨਾ ਉਹਨਾਂ ਕੋਲ ਵਜ਼ਾਹਤ ਮੰਗੀ ਨਾ ਕੁਝ, ਸਿੱਧਾ ਫਰਕ ਮੁਅੱਤਲ ਹੋ, ਤੁਸੀਂ ਅੱਜ ਤੋਂ ਬੇਸ਼ੱਕ ਘਰ ਚਲੇ ਜਾਓ। ਉਸ ਤੋਂ ਬਾਅਦ ਇਸ ਮਾਮਲੇ ਤੋਂ ਬਾਅਦ ਉਹਨਾਂ ਦਾ ਮੂਡ ਚੁੰਕੇ ਪਹਿਲੇ ਆਫ ਸੀ। ਉਹਨਾਂ ਫਿਰ ਜਾ ਕੇ ਮੱਥਾ ਲਿਆ ਐਡੀਸ਼ਨਲ ਸੈਕਟਰੀ ਨਾਲ, ਮਨਜ਼ੂਰ ਮਲਕ ਨਾਲ। ਤੇ ਮਨਜ਼ੂਰ ਮਲਕ ਨੇ ਫਿਰ ਵੈਰੀ ਗੱਲ, ਉਹ ਤਿਆਰ ਜਿਹੜਾ ਬੰਦਾ ਹੁੰਦਾ ਉਹ ਤਿਆਰ ਸੀ ਉਹ ਪਹਿਲੇ ਹੀ। ਉਹਨੇ ਵੀ ਉਹ ਤਾਂ ਕਾਫੀ ਦਿਨਾਂ ਤੋਂ ਜਿਹੜਾ ਬਰਦਾਸ਼ਤ ਕਰ ਰਿਹਾ ਸੀ। ਅੱਜ ਫਿਰ ਤੇ ਉਹਨਾਂ ਨੇ ਹਰ ਜੋ ਚੀਜ਼ ਆਪਣੇ ਦਬਾਈ ਸੀ ਸਾਰੀ ਉਹਨਾਂ ਨੂੰ ਤੇ ਗੁੱਸਾ ਕੱਢ ਬਿਲਕੁਲ ਜੀ। ਉਹਨਾਂ ਆਪਣਾ ਸਾਰਾ ਜਿਹੜਾ ਅੰਦਰ ਦਾ ਹੁੰਦਾ ਨਾ ਲਾਵਾ ਉਹ ਕੱਢਿਆ ਬਾਹਰ। ਉਸ ਤੋਂ ਬਾਅਦ ਉਹਨਾਂ ਕਿਹਾ ਕੀ ਨੌਕਰੀ ਕੀ, ਕਿਉਂਕਿ ਬੜੇ ਸੀਨੀਅਰ ਨੇ ਤੇ ਬੜੇ ਉਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਬੜੀ ਸਟਰੋਂਗ ਹੈ। ਉਹਨਾਂ ਫਿਰ ਕੀ ਕੀਤਾ, ਉਹਨਾਂ ਤਲਕਲਾਮੀ ਤੋਂ ਬਾਅਦ ਉਹਨਾਂ ਕਿਹਾ ਮੈਂ ਰਿਜ਼ਾਈਨ ਦੇਣਾ। ਉਹਨਾਂ ਕਿਹਾ ਦੇ ਰਿਜ਼ਾਈਨ। ਉਹ ਰਿਜ਼ਾਈਨ ਕਰਕੇ ਉਹਨਾਂ ਦੇ ਨਾਲ ਇੱਕ ਬੁੜਾ ਇੱਕ ਲੌਬਿੰਗ ਹੈ ਬੜੀ। ਇਹ ਜਿਹੜਾ ਇਲੈਕਸ਼ਨ ਕਮਿਸ਼ਨ ਅਦਾਰਾ ਛੋਟਾ ਹੈ, ਲੇਕਿਨ ਕੰਮ ਦੇ ਬੜੇ ਵੱਡੇ ਹੁੰਦੇ ਨੇ, ਕਿਉਂਕਿ ਫੰਡ ਬਹੁਤ ਜ਼ਿਆਦਾ ਨਾ। ਜਦੋਂ ਫੰਡ ਜ਼ਿਆਦਾ ਹੋਵੇ ਤੇ ਮੁਨਾਫਲੀ ਬੜੀ ਅੱਛੀ ਹੁੰਦੀ ਹੈ। ਤੇ ਇਹ ਸਿਸਟਮ ਹੋਇਆ ਕਿ ਇਹ ਲੜਾਈ ਝਗੜੇ ਤੋਂ ਬਾਅਦ ਉਹ ਅਸਤੀਫਾ ਆਪਣੇ ਨੂੰ ਟੈਂਡਰ ਕੀਤਾ, ਤੋਂ ਬਾਅਦ ਨਿਕਲ ਗਏ ਨੇ। ਉਹਨਾਂ ਦੀ ਟੀਮ ਦਾ ਜਿਹੜਾ ਦੂਜਾ ਹਿੱਸਾ ਜਿਹੜਾ ਤੁਹਾਨੂੰ ਪਹਿਲਾਂ ਦੱਸ ਚੁੱਕਾ ਕਿ ਜਿਹੜੇ ਪ੍ਰੋਜੈਕਟ ਮੈਨੇਜਰ ਨੇ ਸਾਦ ਸਾਹਿਬ, ਉਹਨਾਂ ਵੀ ਵੇਖਿਆ ਕਿ ਮੇਰਾ ਜਿਹੜਾ ਲੈ ਕੇ ਆਉਣ ਵਾਲਾ ਜਿਹੜਾ ਮੇਰਾ ਫੈਸਿਲਿਟੇਟਰ ਹੈ ਉਹ ਨਹੀਂ, ਤੇ ਮੈਂ ਇੱਥੇ ਕੀ ਕਰਨਾ। ਉਹਨਾਂ ਵੀ ਰਿਜ਼ਾਈਨ ਕੀਤਾ। ਸੈਕਟਰੀ ਸਾਹਿਬ ਇਲੈਕਸ਼ਨ ਕਮਿਸ਼ਨ ਦੇ ਸੈਕਟਰੀ ਇਲੈਕਸ਼ਨ ਕਮਿਸ਼ਨ ਉਮਰ ਹਮੀਦ ਖਾਨ ਇੱਕ ਸਾਫੀ ਵੀ ਰਹਿ ਚੁੱਕੇ ਨੇ। ਤੇ ਇਹਨਾਂ ਦੇ ਬਾਰੇ 'ਚ ਇਹ ਇਲੈਕਸ਼ਨ ਕਮਿਸ਼ਨ ਦੇ ਚੀਫ ਕਹਿੰਦੇ ਹੁੰਦੇ ਨੇ ਮੁਖਤਲਿਫ ਮੀਟਿੰਗਾਂ 'ਚ ਕਿ ਇਹ ਝੂਠਾ ਹੈ,
ਇਹ ਮੈਨੂੰ ਮਿਸਗਾਈਡ ਕਰਦਾ ਹੈ, ਕੁਝ ਮੈਨੂੰ ਕੁਝ ਕਹਿੰਦਾ, ਕਿ ਲੋਕਾਂ ਨੂੰ ਕੁਝ ਦੱਸਦਾ ਹੈ। ਇਸ ਹੱਦ ਤੱਕ ਹੈ ਅੱਜ ਵੀ ਜਿਹੜੇ ਇਖਤਲਾਫਾਤ ਬੜੇ ਰੌਲਾ ਬਣਿਆ, ਉਸ ਤੋਂ ਬਾਅਦ ਵਿੱਚ ਉਹ ਵੀ ਆਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦੇ ਵਿੱਚ ਚੰਗੀ ਭਲੀ ਤੂੰ ਤੇ ਮੈਂ ਹੋਈ ਹੈ, ਲੇਕਿਨ ਉਹ ਬੋਲਦੇ ਕੋਈ ਨਹੀਂ, ਕਿਉਂਕਿ ਉਹ ਬੜਾ ਡਿਪਲੋਮੈਟ ਕਿਸਮ ਦਾ ਬੰਦਾ ਹੈ। ਤੇ ਲੇਕਿਨ ਹੁਣ ਮੇਰੇ ਜ਼ਰਾਏ ਦੱਸਦੇ ਨੇ, ਮੈਨੂੰ ਉਹਨਾਂ ਨਾਲ ਗੱਲ ਵੀ ਹੋਈ, ਮੈਂ ਉਹ ਵੀ ਗੱਲ ਸਾਰੀ ਵਜ਼ਾਹਤ ਨਾਲ ਦੱਸਾਂਗਾ। ਤੇ ਉਹਨਾਂ ਆਪਣਾ ਰੈਜ਼ਿਗਨੇਸ਼ਨ ਤਿਆਰ ਕਰ ਲਿਆ, ਲੇਕਿਨ ਦਿੱਤਾ ਨਹੀਂ, ਕਿਉਂਕਿ ਉਹਨਾਂ ਦੀ ਜੁਲਾਈ 'ਚ ਹੈ ਰਿਟਾਇਰਮੈਂਟ, ਤੇ ਉਹ ਚਾਹੁੰਦੇ ਨੇ ਮੇਰੀ ਰਿਟਾਇਰਮੈਂਟ ਤੱਕ ਕੰਮ 1-2 ਮਹੀਨੇ ਨਿਕਲ ਜਾਏ, ਤੇ ਉਸ ਤੋਂ ਬਾਅਦ ਮੇਰੀ ਰਿਟਾਇਰਮੈਂਟ ਤੋਂ ਬਾਅਦ ਜਿਹੜੀ ਪੈਨਸ਼ਨ ਉਹ ਕੰਮ ਖਰਾਬ ਮੇਰਾ ਨਾ ਹੋਵੇ। ਇਸ ਵੇਖੀ ਜਿਹੜਾ ਇੱਕ ਹੋਰ ਇਹਨਾਂ ਦਾ ਇੱਕ ਜਿਹੜਾ ਗਰੁੱਪ ਸੀ ਜਿਹੜਾ ਇਹਦੇ ਵਿੱਚ ਮੋਨੋਪੋਲੀ ਕ੍ਰੀਏਟ ਕਰਦਾ ਸੀ, ਉਹ ਸੀ ਡਾਇਰੈਕਟਰ HR ਦਾ। ਅੱਛਾ। ਉਹਦਾ ਨਾਮ ਹੈ ਅੰਜਮ ਬਸ਼ੀਰ ਸ਼ੇਖ ਸਾਹਿਬ। ਉਹਨਾਂ ਵੇਖਿਆ ਕਿ ਮੇਰੇ ਤੇ ਪ੍ਰੈਸ਼ਰ ਆ ਰਿਹਾ ਹੈ, ਮੁਤਲੀ ਦਾ ਅਸਤੀਫੇ ਇਹ ਆ ਰਹੇ ਨੇ, ਤੇ ਮੇਰਾ ਗਰੁੱਪ ਹੈ, ਤੇ ਮੈਨੂੰ ਚੀਫ ਕਾਫੀ ਹੱਦ ਤੱਕ ਮੁਨਵਰ ਕਰ ਰਿਹਾ ਕਿ ਤੁਸੀਂ ਐਕਸੈਪਟ ਕਰੋ ਤੇ ਫੌਰਨ ਇੰਜ ਕਰੋ। ਉਸ ਵੀ ਵੇਖੀ ਚ ਰਿਜ਼ਾਈਨ ਮਾਰਿਆ, ਉਹ ਵੀ ਰਿਜ਼ਾਈਨ ਗਿਆ ਤੇ ਉਹ ਵੀ ਨਿਕਲ ਗਿਆ। ਯਾਨੀ ਕਿ ਇੱਕ ਦਿਨ ਦੇ ਵਿੱਚ ਇਤਨਾ ਬੜਾ ਬੋਛਾਲ ਕ੍ਰੀਏਟ ਹੋਇਆ ਇਲੈਕਸ਼ਨ ਕਮਿਸ਼ਨ ਦੇ ਮਰਕਜ਼ੀ ਜਿਹੜਾ ਸੈਕਟਰੀਏਟ ਹੈ ਉਹਦੇ ਵਿੱਚ ਹੋਇਆ। ਇਹਦੇ ਵਿੱਚ ਪਿੱਛੇ ਰੀਜ਼ਨਿੰਗ ਇੱਕ ਦਿਨ ਦੀ ਨਹੀਂ, ਇਹ ਕੋਈ ਸਮਝੇ ਕਿ ਇੱਕ ਦਿਨ 'ਚ ਕੰਮ ਹੋਇਆ ਨਹੀਂ, ਇਹਦੇ ਵਿੱਚ ਲੌਬਿੰਗ ਹੋ ਰਹੀ ਸੀ, ਲੇਕਿਨ ਮੌਕਾ ਚਾਹੀਦਾ ਸੀ, ਜਿਹੜਾ ਅੱਜ ਮੌਕਾ ਮਿਲਿਆ ਉਸ ਤੋਂ ਬਾਅਦ ਇਹ ਕੰਮ ਹੋਇਆ। ਲੇਕਿਨ ਇਹ ਬੜਾ ਵੱਡਾ ਹੈ ਕਿਸਮ ਦਾ ਐਡੀਸ਼ਨਲ ਸੈਕਟਰੀ ਤੋਂ ਫੌਰਨ ਬਾਅਦ ਸੈਕਟਰੀ ਹੈ, ਸੈਕਟਰੀ ਤੋਂ ਨਾਲ ਸਪੈਸ਼ਲ ਸੈਕਟਰੀ ਦੀ ਹੈ। ਸਪੈਸ਼ਲ ਸੈਕਟਰੀ ਮੇਰੇ ਨਜ਼ਦੀਕ ਮੈਂ ਕਹਿਣਾ ਨਹੀਂ ਚਾਹੁੰਦਾ, ਲੇਕਿਨ ਪੰਜਾਬੀ ਕਹਿੰਦੇ ਨੇ ਗਾਂ ਹੈ, ਜਿਵੇਂ ਇਹਦੀ ਗਾਂ ਹੈ। ਜ਼ਫਰ ਇਕਬਾਲ ਸਾਹਿਬ ਬੜੇ ਅੱਛੇ ਨੇ, ਮਜ਼ਾਜ ਅੱਛੇ ਨੇ, ਲੇਕਿਨ ਕੀ ਮਜ਼ਾਜ ਅੱਛਾ ਹੋਣਾ, ਬੰਦਾ ਕੰਮ ਨਾ ਪਤਾ ਹੋਵੇ। ਤੇ ਉਹ DG ਜਿਹੜਾ ਲਾ ਹੈ ਉਹ ਵੀ ਗਾਂ ਹੈ, ਕਿਉਂਕਿ ਲਾਹ ਦੇ ਜਿਹੜੇ ਥੱਲੇ ਬੰਦੇ ਕੰਮ ਕਰਦੇ ਨੇ ਉਹ ਉਹਨਾਂ ਨੂੰ ਕਰਦੇ ਨੇ। ਉਸ ਤੋਂ ਬਾਅਦ ਵੇਖਣਾ ਤੁਸੀਂ ਸੁਪਰੀਮ ਕੋਰਟ ਮੁਖਤਲਿਫ ਸਮਾਤਾਂ ਵਿੱਚ ਜਾਂਦੇ ਹੁੰਦੇ ਨੇ, ਲੇਕਿਨ ਕਿਸੇ ਹੱਦ ਤੱਕ ਪ੍ਰੈਜੈਂਟੇਸ਼ਨ ਪੇਸ਼ ਨਹੀਂ ਕਰ ਪਾਉਂਦੇ, ਹਮੇਸ਼ਾ ਫਸ ਜਾਂਦੇ ਨੇ, ਫਿਰ ਇੰਟਰਾ ਕੋਰਟ ਅਪੀਲਾਂ ਕਰ ਰਹੇ ਹੁੰਦੇ ਨੇ। ਤੇ ਅੱਜ ਦੀ ਜਿਹੜੀ ਇਹ ਮੇਨ ਪੇਸ਼ਰਫਤ ਹੋਈ ਹੈ ਇਲੈਕਸ਼ਨ ਕਮਿਸ਼ਨ ਤੋਂ, ਇੱਕ ਬੜਾ ਬੁਚਾਲ ਲੇਕਿਨ ਛੁਪਾਇਆ ਗਿਆ। ਮੈਂ ਗੱਲ ਕੀਤੀ, ਮੇਰੀ ਫੋਨ ਨਾਲ ਰਾਬਤਾ ਹੋਇਆ ਸੈਕਟਰੀ ਇਲੈਕਸ਼ਨ ਕਮਿਸ਼ਨ ਨਾਲ, ਮੈਨੂੰ ਉਹਨਾਂ ਫੌਰਨ ਮੈंने ਮੈਸੇਜ ਕੀਤਾ, ਜਵਾਬ ਮੈਨੂੰ ਨਹੀਂ ਦਿੱਤਾ। ਪਹਿਲੇ ਕਹਿੰਦੇ ਮੇਰੇ ਬੜੇ ਜਲਦੀ ਜਵਾਬ ਦੇ ਦਿੰਦੇ ਸਨ, ਲੇਕਿਨ ਅੱਜ ਜਵਾਬ ਲੇਟ ਕਰ ਰਹੇ ਸਨ, ਸਮਝ ਆ ਗਈ ਸੀ ਕਿ ਕੀ ਕੰਮ ਚੱਲ ਰਿਹਾ। ਮੈਂ ਫਿਰ ਕੀਤੀ ਉਹਨਾਂ ਨੂੰ ਕਾਲ ਚੁੱਕ ਨਹੀਂ ਰਹੇ ਸਨ, ਫਿਰ ਉਹਨਾਂ ਮੇਰੀ ਕਾਲ ਚੁੱਕੀ ਗੁੱਸੇ 'ਚ ਆ ਕੇ ਚੁੱਕੀ ਤੋਂ ਬਾਅਦ मैंने कहते नहीं ਗੱਲ ਸੁਣਨ ਤੋਂ ਪਹਿਲੇ ਹੀ ਉਹਨੂੰ ਸਮਝ ਆ ਚੁੱਕੀ ਸੀ ਕਿ ਪਿੱਛੇ ਕੀ ਪੁੱਛਣਾ ਚਾਹੁੰਦਾ ਹੈ। ਉਸ ਮੈਂ ਉਹਨਾਂ ਪਹਿਲਾਂ ਕਿਹਾ ਨਹੀਂ ਐਸੀ ਕੋਈ ਬਾਤ नहीं, मैं कि ਗੱਲ ਤੇ ਪਹਿਲੇ ਸੁਣੋ ਮੇਰੀ, मैं ਗੱਲ ਕੀ ਕਰਨ ਲਗਾ। उन्होंने मैंने कहा नहीं ऐसे कोई नहीं, किसी किस्म का इस्तीफा नहीं है, तो वो गल मुका के ए जाते हो जा। मेरी गल हुई उस बाद मंजूर मलिक साहब ने, एडिशनल सैकटरी जो मेन मुद्दे ने, उन्होंने तस्दीक कुछ इस तरह किया है। उन्होंने क्या इतलाफात नहीं, लेकिन मेरी तबीयत ठीक नहीं सी, मैं 2 हफ्ते पहले आया छुट्टी काट के, तो मेरी तबीयत ज़्यादा बिगड़ी है, तो मैं स्टंट पैन, तो मेरा खून जी रवानी वो सर तरफ सर्कुलेट नहीं कर रही। मतलब वो अपने वालों यही कहना चाह रहे थे कि मैं बेड रेस्ट है, लेकिन ਇਹਦੇ ਵਿੱਚ ਉਹਨਾਂ ਇੱਕ ਬੜੀ ਅਹਿਮ ਕੰਮ ਕੀਤਾ ਹੈ, ਉਹਨਾਂ ਸੈਕਟਰੀ ਦੇ ਮੌਕਫ ਨੂੰ ਤਰਦੀਦ ਕਰ ਦਿੱਤੀ। ਯਾਨੀ ਕਿ ਸੈਕਟਰੀ ਨੇ ਮੇਰੀ ਤਰਦੀਦ ਕੀਤੀ ਕਿ ਐਸੀ ਖਬਰ ਨਹੀਂ ਹੈ, ਅਸਤੀਫਾ ਨਹੀਂ ਹੋਇਆ, ਤੇ ਐਡੀਸ਼ਨਲ ਸੈਕਟਰੀ ਨੇ ਉਹਨਾਂ ਦੀ ਖਬਰ ਦੀ ਤਰਦੀਦ ਕੀਤੀ ਕਿ ਨਹੀਂ ਮੈਂ ਅਸਤੀਫਾ ਦੇ ਚੁੱਕਾ, ਤਾਂ ਅਸਤੀਫਾ ਮਨਜ਼ੂਰ ਹੋ ਗਿਆ, ਤੇ ਹੁਣ ਮੈਂ ਅੱਜ ਤੋਂ ਸਾਈਡ ਤੇ ਹੋ ਗਿਆ। ਯਾਨੀ ਕਿ ਇੱਕ ਇਹ ਸ਼ਾਇਦ ਇੱਕ ਕਨਫਰਮ ਹੋ ਗਈ ਕਿ ਅਸਤੀਫਾ ਹੋਇਆ, ਤੇ ਉਹਨਾਂ ਦੀ ਜਿਹੜੀ ਲੌਬਿੰਗ ਹੋਈ ਹੈ ਉਹ ਵੀ ਅਸਤੀਫੇ ਜਿਹੜੇ ਹੋ ਚੁੱਕੇ ਨੇ, ਤਾਂ ਕਨਫਰਮ ਹੋ ਚੁੱਕੇ ਨੇ, ਉਹ ਵੀ ਹੋ ਸਕਦਾ 1-2 ਦਿਨ 'ਚ ਐਕਸੈਪਟ ਹੋ ਜਾਣ। ਤੇ ਅਗਰ ਉਹ ਐਕਸੈਪਟ ਹੁੰਦੇ ਨੇ ਉਸ ਤੋਂ ਬਾਅਦ ਬੜਾ ਪ੍ਰੈਸ਼ਰ ਹੋਏਗਾ ਸੈਕਟਰੀ ਤੇ, ਕਿਉਂਕਿ ਉਹਨਾਂ ਵੀ ਰਿਜ਼ਾਈਨ ਕਰਨਾ ਹੈ। ਤਾਂ ਮੈਂ ਇੱਕ ਹੋਰ ਤੁਹਾਨੂੰ ਖਬਰ ਦੇ ਦਿਆਂ, ਐਕਸਕਲੂਸਿਵ ਖਬਰ ਹੈ, ਮੈਂ ਬਹੁਤ ਜਲਦ ਫਾਈਲ ਕਰਨਾ ਚਾਹੁੰਦਾ ਸੀ, ਲੇਕਿਨ ਹੁਣ ਮੈਨੂੰ ਮੌਕਾ ਮਿਲ ਗਿਆ ਕਿ 4 ਮੈਂਬਰਾਂ ਨੇ ਕਮਿਸ਼ਨ ਦੇ, ਇਲੈਕਸ਼ਨ ਕਮਿਸ਼ਨ ਦੇ, ਉਹਨਾਂ ਵਿੱਚ 2 ਮੈਂਬਰਾਂ ਨੇ ਦੋਵਾਂ ਨਾਲ ਮੇਰੀ ਗੱਲ ਹੋ ਚੁੱਕੀ ਹੈ, ਲੇਕਿਨ ਉਹਨਾਂ ਦੱਬੇ ਲਫ਼ਾਜ਼ में ਦੱਸਿਆ ਵੀ ਹੈ ਉਹ 2 भी मेम्बरान बहुत जल्द, अगर किसी किस्म का उन्होंने लॉबिंग वास्ते किया गया, बड़ी अच्छी जगह प्रेशर आया, तो हो सकता है वो भी साइड मार जान ते चीफ इलेक्शन कमीशन की डंडी खड़क जाए। तो पिछली ये जी इन्फॉर्मेशन है मेरे को काफ़ी दिनों तो पई है, क्योंकि ये काम हो रहा सी, क्योंकि मौजूदा सैटअप इमरान खान तो जांच छुड़ाना चाहता है, इस वास्ते वो उहदे बिजी, अगर किस लिए जरूरत पई चीफ इलेक्शन कमीशन हटाने वास्ते, तो 2 बंदे तैयार खलोते हैं, जो किसी वक्त भी बगावत कर जाएंगे, तो उस तो बाद चीफ साहब की छुट्टी हो जाएगी। नहीं सारे तनाजर दे विच जिहड़ा तुसीं देख रहे हो कि पिछले दिनों मतलब कि खबरां आ रही सी कि इलैक्शन कमीशन ने जिहड़ा आने वाले जिहड़े इंतखाबात ने उन्हां दे हवाले दे नाल काम कर दिता है। पिछले दिनों जिहड़ा पंजाब दे बलदियाती इलैक्शन दे हवाले दे नाल भी जिहड़ा एक नोटिफिकेशन जारी होया सी कि तुहानूं की लग रहा है कि ये जिहड़ा सारा दबाव है या अस्तीफे जिहड़े ने ਇਹ ਜਿਹੜੇ ਹਕੂਮਤ ਤੇ ਪ੍ਰੈਸ਼ਰ ਡਿਵੈਲਪ ਕਰਨ ਵਾਸਤੇ ਨੇ, ਜਾਂ ਆਪਣਾ ਜਿਹੜਾ ਹੈ ਕਿ ਇਹਨਾਂ ਦਾ ਸਿਰਫ ਜਿਹੜੀ ਅੰਦਰੂਨੀ ਲੜਾਈ ਸੀ ਅਦਾਰੇ ਦੀ? ਦੇਖੋ ਇਲੈਕਸ਼ਨ ਕਮਿਸ਼ਨ ਇੱਕ ਖੁਦ ਮੁਖਤਾਰ ਕਿਸਮ ਦੀ ਬਾਡੀ ਹੈ, ਉਹ ਆਪਣੇ ਆਪ ਨੂੰ ਇਹੀ ਕਹਿੰਦਾ ਹੈ, ਲੇਕਿਨ ਉਹਦੇ ਉੱਤੇ ਪ੍ਰੈਸ਼ਰ ਹੁੰਦਾ ਹੈ, ਪ੍ਰੈਸ਼ਰ ਬਿਲਡ ਹੁੰਦਾ ਹੈ, ਪ੍ਰੈਸ਼ਰ ਗਰੁੱਪ ਜਿਹੜੇ ਹਨ ਉਹ ਕਿਰਦਾਰ ਅਦਾ ਕਰਦੇ ਨੇ, ਤੇ ਉਹ ਪ੍ਰੈਸ਼ਰ ਲੈਂਦਾ ਵੀ ਹੈ, ਤੇ ਪ੍ਰੈਸ਼ਰ ਤੋਂ ਬਾਅਦ ਉਹ ਐਕਸਪੋਜ਼ ਵੀ ਹੋ ਜਾਂਦਾ ਹੈ। ਬਦਕਿਸਮਤੀ ਹੈ, ਕਿਉਂਕਿ ਮੈਂ ਬਹੁਤ ਕਲੋਜ਼ਲੀ ਇਹਨਾਂ ਨੂੰ ਵੇਖ ਰਿਹਾ ਹਾਂ, ਮੁਖਤਲਿਫ ਕੇਸਾਂ ਦੇ ਵੀ ਸਮਾਤ ਵੀ ਵੇਖੀ ਇਹਨਾਂ ਦੀ, ਤੇ ਮੈਨੂੰ ਇਹ ਨਜ਼ਰ ਆ ਰਿਹਾ ਕਿ ਇਲੈਕਸ਼ਨ ਕਮਿਸ਼ਨ ਸਿਰਫ ਔਰ ਸਿਰਫ ਫੇਸ ਸੇਵਿੰਗ ਕਰਦਾ ਹੈ, ਆਪਣੇ ਕੰਧੇ ਤੋਂ ਬੰਦੂਕ ਆ ਜਾਏ ਤਾਂ ਉਤਾਰ ਦਿੰਦਾ, ਬਸ ਸਿਰਫ ਫਿਲਹਾਲ ਇਹ ਕਰ ਰਿਹਾ, ਨਾ ਉਹ ਕਿਸੇ ਕਿਸਮ ਦੀ अब ਕੰਮ ਕਰ ਰਿਹਾ, ਕਾਰਕਰਦੀ ਨਿਲ ਹੈ। ਸਿਰਫ ਕੀ ਕਰ ਰਹੇ ਨੇ, ਇਲੈਕਸ਼ਨ ਕਮਿਸ਼ਨ ਤੋਂ ਬਾਅਦ ਬੋਰਡ ਲਾ ਰਹੇ ਨੇ, ਮਹਿੰਗੇ ਤੋਂ ਮਹਿੰਗੇ ਬੋਰਡ ਲੱਗ ਰਹੇ ਨੇ, ਤੇ 2 ਅਰਬ ਰੁਪਏ ਹੁਣ ਤੱਕ ਖਾਤੇ ਜਾ ਚੁੱਕੇ ਨੇ। 20 ਅਰਬ ਰੁਪਏ ਚਾਹੀਦੇ ਸਨ 2 ਸੂਬੇ ਇੰਤਖਾਬਾਤ ਵਾਸਤੇ, ਲੇਕਿਨ 30 ਅਰਬ ਦੀ ਗ੍ਰਾਂਟ ਮਨਜ਼ੂਰ ਹੋਈ ECC ਤੋਂ 1 ਹਫ਼ਤਾ ਪਹਿਲੇ, ਉਹ ਦੇ ਦਿੱਤੀ ਗਈ ਹੈ। ਤੇ 20 ਅਰਬ ਰੁਪਏ ਜਮਹੂਰੀ ਕਿਰਦਾਰ ਵਾਸਤੇ 2 ਸੂਬੇ ਦੇ ਇੰਤਖਾਬਾਤ ਵਾਸਤੇ 60% ਵੋਟ ਬੈਂਕ ਜਿਹੜਾ ਇੰਤਜ਼ਾਰ ਕਰ ਰਿਹਾ, ਉਹਨਾਂ ਦੇ ਵਾਸਤੇ ਇੰਤਖਾਬਾਤ ਵਾਸਤੇ ਉਹ 20 ਅਰਬ ਰੁਪਏ ਨਹੀਂ ਦਿੱਤੇ ਜਾ ਸਕੇ। ਕਿਉਂ? ਸਾਡੇ ਪੈਸੇ ਨਹੀਂ ਨੇ। ਸਟੇਟ ਬੈਂਕ ਕਹਿ ਰਿਹਾ ਸਾਡੇ ਪੈਸੇ ਹਨ, ਲੇਕਿन देना तैयार नहीं। इलेक्शन कमीशन जो लॉबिंग इस हद तक पहुंच चुकी है कि थोड़ा भी अगर कोई एक्सपोज करेगा तो इंतहा दी हवा पकड़ेगी,
ਠੀਕ ਹੈ। ਅੱਛਾ, ਦੂਸਰਾ ਕਿ ਪਾਕਿਸਤਾਨ ਤਰੀਕੇ ਇਨਸਾਫ ਦੀ ਜਿਹੜੀ ਹੈ ਪਕੜ ਦਕੜ ਜਿਹੜੀ ਜਾਰੀ ਹੈ, ਕਈ ਜਿਹੜੇ ਨੇ ਰਹਿਨੁਮਾ ਜਿਹੜੇ ਨੇ ਉਹ ਅਸਤੀਫੇ ਦੇ ਕੇ ਜਾ ਰਹੇ ਨੇ। ਅੱਜ ਜਿਹੜਾ ਸਭ ਤੋਂ ਜਿਹੜਾ ਆਮ ਤੇ ਖਾਨ ਸਾਹਿਬ ਨੂੰ ਜਿਹੜਾ ਸਭ ਤੋਂ ਵੱਡਾ ਜਿਹੜਾ ਧੱਜਕਾ ਲੱਗਿਆ ਕਿ ਖੈਬਰ ਪਖਤੂਨਖਵਾ ਦੇ ਵਿੱਚ ਉਹਨਾਂ ਦੇ ਸਾਬਕ ਵਜ਼ੀਰ ਆਲਾ, ਸਾਬਕ ਜਿਹੜੇ ਨੇ ਵਜ਼ੀਰ ਦਫਾ ਪਰਵੇਜ਼ ਲਾਈ ਜਿਹੜੇ ਨੇ ਉਹ ਵੀ ਸਾਥ ਪਰਵੇਜ਼ ਖਟਕ ਜਿਹੜੇ ਨੇ ਉਹ ਵੀ ਸਾਥ ਛੱਡ ਗਏ ਨੇ। ਉਹਨਾਂ ਨੇ ਸੂਬਾਈ ਜਿਹੜਾ ਸਦਾਰਤ ਤੋਂ ਜਿਹੜਾ ਅਸਤੀਫਾ ਦੇ ਦਿੱਤਾ ਹੈ। ਸਰ ਮੈਂ ਇਹਨੂੰ ਵੇਖਾਂਗਾ ਇਸ ਤਰ੍ਹਾਂ ਕਿ ਛੱਡ ਨਹੀਂ ਗਏ। ਵੇਖੋ ਇਹੀ ਕੰਮ ਕੀਤਾ ਸੀ ਅਸੀਂ ਉਮਰ ਨੇ। ਹੁਣ ਦੋ ਪਹਿਲੀ ਚੀਜ਼ਾਂ ਕਲੀਅਰ ਹੋ ਜਾਣੀਆਂ ਚਾਹੀਦੀਆਂ ਕਿ ਇੱਕ ਬੰਦਾ ਉਹ ਜਿਹੜਾ 9 ਮਈ ਤੋਂ ਮੁਜ਼ੰਮਤ ਸਾਰੇ ਕਰ ਰਹੇ ਨੇ, 9 ਮੁਜ਼ੰਮਤ ਤੋਂ ਬਾਅਦ ਪਾਰਟੀ 'ਚ ਰਹਿੰਦਾ ਹੈ, ਤੇ ਇੱਕ ਉਹ ਗਰੁੱਪ ਜਿਹੜਾ ਪਾਰਟੀ ਛੱਡ ਜਾਂਦਾ ਹੈ। ਇਹ ਦੋ ਚੀਜ਼ਾਂ ਲੱਗਦਾ ਹੈ। ਜਿਹੜਾ ਛੱਡ ਜਾਂਦਾ ਹੈ ਉਹ ਦੋ ਕਿਸਮ ਦੇ ਹੁੰਦੇ, ਜਾਂ ਪਾਰਟੀ ਜੁਆਇਨ ਕਰਦੇ ਨੇ, ਕਿਸੇ ਨੂੰ ਆਫਰ ਆਈ ਹੁੰਦੀ, ਜਾਂ ਫਿਰ ਉਹਨਾਂ ਨੂੰ ਪ੍ਰੈਸ਼ਰ ਹੁੰਦਾ ਕਿ ਤੁਹਾਡਾ ਮੁਸਤਕਬਲ ਰੋਸ਼ਨ ਹੈ, ਤੁਸੀਂ ਛੱਡ ਜਾਓ। ਇਹ ਦੋ ਤਰੀਕੇ ਨੇ। ਯਕੀਨ ਦਹਾਨੀ ਹੁੰਦੀ ਹੈ। ਹੁਣ ਇਹ ਜਿਹੜਾ ਗਰੁੱਪ ਹੈ ਜਿਨ੍ਹਾਂ ਵਿੱਚੋਂ ਅਸਦ ਉਮਰ ਸਾਹਿਬ ਨੇ, ਉਹਨਾਂ ਸਾਰੇ ਜਿਹੜੇ ਹਨ ਮੁਖਤਲਿਫ ਕਿਹੜੀਆਂ ਉਹਨਾਂ ਨੂੰ ਅਹੁਦੇ ਮਿਲੇ ਨੇ, ਉਹਨਾਂ ਨੂੰ ਰਿਜ਼ਾਈਨ ਕੀਤਾ, ਲੇਕਿਨ ਪਾਰਟੀ 'ਚ ਰਹੇ ਨੇ। ਯਾਨੀ ਕਿ ਬਾਅਦ 'ਚ ਕਿਸੇ ਦੀ ਜ਼ਿੰਮੇਵਾਰੀ ਉਹਨੂੰ ਮਿਲਦੀ ਤਾਂ ਫਿਰ ਨਿਭਾਉਣਗੇ। ਹਵਾ ਅੰਦਰ ਰੁੱਖ ਥੰਮਦਾ ਹੈ, ਹਵਾ ਮੁੜਦੀਆਂ ਨੇ, ਤਾਂ ਫਿਰ ਦੁਬਾਰਾ ਉਹਨਾਂ ਨੂੰ ਕੋਈ ਨਾ ਕੋਈ ਜ਼ਿੰਮੇਵਾਰੀ ਮਿਲਣੀ। ਇਹ ਇਤਰਾਜ਼ ਹੋਇਆ ਪਰਵੇਜ਼ ਖਟਕ ਨਾਲ। ਪਰਵੇਜ਼ ਖਟਕ ਤੇ ਅਸਦ ਕੈਸਰ ਸਾਹਿਬ ਮੁਜ਼ਾਕਰਾਤੀ ਟੀਮ ਦਾ ਹਿੱਸਾ ਨੇ ਜਿਹੜੇ ਮੁਜ਼ਾਕਰਾਤ ਕਰਨ ਵਾਸਤੇ ਆਏ ਸਨ। ਲੇਕਿਨ ਬਦਕਿਸਮਤੀ ਇਹ ਹੈ ਕਿ ਜੰਗ ਦੇ ਮੈਦਾਨ 'ਚ ਵੀ ਅਗਰ ਕੋਈ ਐਲਚੀ ਆ ਜਾਏ ਨਾ ਤਾਂ ਉਹਨੂੰ ਉਹਨਾਂ ਸਹੀ ਹੁੰਦਾ ਹੈ, ਅਮਨ ਦਾ ਸਫੀਰ ਸਮਝ ਕੇ ਉਹਨਾਂ ਨਾਲ ਮੁਜ਼ਾਕਰਾਤ ਕੀਤੇ ਜਾਂਦੇ ਨੇ, ਉਹਨੂੰ ਅੱਛੀ ਤਰ੍ਹਾਂ ਡੀਲ ਕੀਤਾ ਜਾਂਦਾ ਹੈ। ਚਾਹੇ ਜੰਗ ਤੁਸੀਂ ਕਰਨੀ ਲੇਕਿਨ ਐਲਚੀ ਨਾਲ ਕੰਮ ਨਹੀਂ ਪਾਇਆ ਜਾਂਦਾ। ਇਹਨਾਂ ਨਾਲ ਹੋਇਆ ਇੰਜ ਕਿ ਇਹ ਮੁਜ਼ਾਕਰਾਤ ਕਰਨ ਵਾਸਤੇ ਆਏ ਨੇ, ਬਗੈਰ ਨੋਟੀਫਾਈ ਹੋਏ ਨੇ। ਮੁਜ਼ਾਕਰਾਤ ਵਾਸਤੇ ਜਿਨ੍ਹਾਂ ਕੋਲ ਆਏ ਨੇ ਉਹਨਾਂ ਹੀ ਫੜ ਲਿਆ। ਉਹਨਾਂ ਕਿਹਾ ਜੀ ਕਰੋ ਜੀ ਪ੍ਰੈਸ ਕਾਨਫਰੰਸ। ਪ੍ਰੈਸ ਕਲੱਬ ਵਿੱਚ ਬੁਕਿੰਗ ਹੋਈ ਹੈ, ਪ੍ਰੈਸ ਕਲੱਬ ਨੇ ਨੋਟੀਫਿਕੇਸ਼ਨ ਜਾਰੀ ਕੀਤਾ, ਯਾਨੀ ਕਿ ਆਪਣਾ ਇੱਕ ਬੁਕਿੰਗ ਕੀਤੀ ਹੈ ਕਿ ਰੋਟੇਸ਼ਨ ਪ੍ਰੈਸ ਕਾਨਫਰੰਸ ਉਹ ਸਾਨੂੰ ਆਇਆ ਪਹੁੰਚ ਜਾਓ ਜੀ 9:45 ਤੇ ਪਹੁੰਚ ਜਾਓ, 10 ਤੱਕ ਪ੍ਰੈਸ ਕਾਨਫਰੰਸ ਸਟਾਰਟ ਹੋਣੀ ਹੈ। ਅਸੀਂ ਕਿਹਾ ਠੀਕ ਹੈ। ਵਾਜ਼ਿਦ ਨਜ਼ਰ ਆਉਂਦਾ ਸੀ ਕਿ ਸੁਬਹ ਦੋ ਆ ਰਹੇ ਸੀ ਕਿ ਗੁੰਮਸ਼ੁਦਾ ਨੇ, ਦੋਵੇਂ ਅਹਿਮ ਰਹਿਨੁਮਾ ਗੁੰਮਸ਼ੁਦਾ ਨੇ, ਤੇ ਹੁਣ ਹੋ ਸਕਦਾ ਕਿਸੇ ਵਕਤ ਪ੍ਰੈਸ ਕਾਨਫਰੰਸ ਕਰਨ ਕਿਤੇ ਲਾਤਾਲਕੀ ਹੋ ਜਾਏਗੀ। ਲੇਕਿਨ ਬੜੀ ਜ਼ਬਰਦਸਤ ਕਿਸਮ ਦੀ ਗੇਮ ਕਰ ਗਏ ਨੇ ਪਰਵੇਜ਼ ਖਟਕ ਸਾਹਿਬ। ਉਹਨਾਂ ਆਪਣੇ ਘਰ 'ਚ ਬੁਲਾਏ ਨੇ, ਉਹਨਾਂ 10 ਵਜੇ ਦੇ ਫਿਕਸ ਦੱਸਿਆ ਕਿ ਮੇਰੇ ਘਰ ਆ ਜੋ G62 ਵਾਲਾ ਹੈ ਘਰ, ਉਹਦੇ ਵਿੱਚ ਬੁਲਾ ਰਹੇ ਨੇ। 2-3 ਚੈਨਲ ਹੀ ਪਹੁੰਚੇ ਨੇ, ਜਿਹੜੇ ਪਹੁੰਚੇ ਨੇ ਉਹ ਫੌਰਨ ਬਾਅਦ 2 ਮਿੰਟ ਦੀ ਪ੍ਰੈਸ ਕਾਨਫਰੰਸ ਕੀਤੀ ਤੇ ਨਾ ਕੋਈ ਸਵਾਲ ਲਿਆ ਤੇ ਗੱਲ ਖਤਮ ਕਰ ਦਿੱਤੀ। ਉਹਨਾਂ ਵਿੱਚ ਇਹ ਕਿਹਾ 9 ਮਈ ਦੇ ਜਿਹੜੇ ਵਾਕਿਆਤ ਨੇ ਉਹਨਾਂ ਦੀ ਮਜ਼ਮਤ ਕਰਦੇ ਹਾਂ, ਅਸੀਂ ਮੌਜੂਦਾ ਪਾਰਟੀ ਜਿਹੜੇ ਅਹੁਦੇ ਦਿੱਤੇ ਨੇ ਉਹ ਛੱਡਦੇ ਹਾਂ, ਲੇਕਿਨ ਪਾਰਟੀ ਨਹੀਂ ਛੱਡਦੇ। ਉਹਦੇ ਵਿੱਚ ਅਸਦ ਕੈਸਰ ਸਾਹਿਬ ਉੱਥੇ ਮੌਜੂਦ ਨੇ, ਉਹਨਾਂ ਇੱਕ ਲਫ਼ਜ਼ ਨਹੀਂ ਕਿਹਾ। ਹਾਂ, ਉਹ ਖਾਮੋਸ਼ ਜਿਹੜਾ ਬੈਠੇ, ਬੜੀ ਪੁਰਸਰਾਰ ਖਾਮੋਸ਼ੀ ਸੀ ਸਰ। ਵੇਖੋ ਇਹਦੇ ਵਿੱਚ ਅਗਰ ਪ੍ਰੈਸ਼ਰ ਵਿੱਚ ਆ ਜਾਂਦੇ ਤਾਂ ਦੋਵੇਂ ਅਸਤੀਫੇ ਵੀ ਦਿੰਦੇ ਤੇ ਪਾਰਟੀ ਵੀ ਬੁਨਿਆਦੀ ਰੁਕਨੀਅਤ ਛੱਡਦੇ। ਖਾਨ ਸਾਹਿਬ ਨੇ ਵੀ ਅੱਜ ਉਸ ਤੇ ਇਲਜ਼ਾਮ ਲਗਾਇਆ ਨਾ ਕਿ ਦੇਖੋ ਮੁਜ਼ਾਕਰਾਤ ਵਾਸਤੇ ਗਏ ਸੀ ਕਿ ਉਹਨਾਂ ਨੂੰ ਜਿਹੜਾ ਜ਼ਬਰਦਸਤੀ ਉੱਤੇ ਰੋਕ ਲਿਆ ਗਿਆ, ਤੇ ਰੋਕਣ ਤੋਂ ਬਾਅਦ ਜਿਹੜਾ ਉਹਨਾਂ ਨੂੰ ਫੋਰਸ ਕੀਤਾ ਕਿ ਤੁਸੀਂ ਜਿਹੜਾ ਹੈ ਨਾ ਕਿ ਇਮਰਾਨ ਖਾਨ ਦਾ ਸਾਥ ਛੱਡ ਦਿਓ। ਵੇਖੋ ਇਹ ਸਿਸਟਮ ਚੱਲ ਰਿਹਾ ਨਾ, ਲੇਕਿਨ ਹੁਣ ਬੜੀ ਜ਼ਬਰਦਸਤ ਪਾਵਰ ਪਲੇ ਸਟ੍ਰੋਕ ਖੇਲ ਰਹੇ ਨੇ ਖਾਨ ਸਾਹਿਬ ਕਿ ਹੁਣ ਅਗਰੈਸਿਵ ਹੋ ਰਹੇ ਨੇ। ਪਹਿਲੇ ਡਿਫੈਂਸਿਵ ਸਨ, ਕੋਈ ਉਹਨਾਂ ਦੇ ਖਿਲਾਫ ਐਕਸ਼ਨ ਹੁੰਦਾ ਸੀ ਖਾਮੋਸ਼ ਹੋ ਜਾਂਦੇ ਸੀ, ਕੋਈ ਜਵਾਬ ਨਹੀਂ ਆਉਂਦਾ ਸੀ। ਲੇਕਿਨ ਅੱਜ ਕੱਲ੍ਹ ਉਹ ਜਵਾਬ ਦੇ ਰਹੇ ਨੇ, ਤਾਂ ਬਕਾਇਦਾ ਡੀਜੀ ਨੈਬ ਨੂੰ ਵੀ, ਨੈਬ ਦੇ ਚੇਅਰਮੈਨ ਤੱਕ ਨੂੰ ਦੇ ਰਹੇ ਨੇ। ਅੱਜ ਤਾਂ ਉਹਨਾਂ ਨੇ ਮਤਲਬ ਕਿਹਾ ਸੀ ਕਿ ਜਿਹੜਾ ਅਸੀਂ ਜਿਹੜਾ ਹਰਜਾਨੇ ਦਾ ਦਾਅਵਾ ਵੀ ਕਰਾਂਗੇ ਡੀਜੀ ਨੈਬ। ਐਗਜ਼ੈਕਟਲੀ। ਹੁਣ ਵੇਖੋ ਇਹ ਇੱਕ ਦਿਨ ਪਹਿਲੇ ਦੀ ਗੱਲ ਤੁਹਾਨੂੰ ਪਤਾ ਹੋਏਗਾ, ਕਾਦਰ ਪਟੇਲ ਦੇ ਬਾਰੇ 'ਚ ਉਹਨਾਂ ਇੱਕ ਕਰਾਊਨ ਆਪਣੀ ਇੱਕ ਲਾ ਫਿਰਮ ਹੈ ਉਹਦੇ ਜ਼ਰੀਏ ਨੋਟਿਸ ਭਿਜਵਾਇਆ ਸੀ, ਮੈਨੂੰ ਪ੍ਰੂਫ ਕਰਕੇ ਦੇ। ਤੇ ਮੇਰੇ ਜਿਹੜਾ ਉਹਨਾਂ ਇਲਜ਼ਾਮ ਲਾਇਆ ਸੀ ਕਿ ਕੋਕੇਨ ਦੇ ਵਜ਼ੀਰ ਸਿਹਤ ਜਿਹੜੇ ਸੀ ਉਹਨਾਂ ਨੇ ਆਪਣਾ ਜਿਹੜਾ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਮੈਡੀਕਲ ਰਿਪੋਰਟ ਦੇ ਹਵਾਲੇ ਨਾਲ ਇਨਕਸ਼ਾਫ ਕੀਤਾ। ਐਗਜ਼ੈਕਟਲੀ ਐਸੀ ਹੈ। ਹੁਣ ਇਹਦੇ ਮਾਮਲੇ 'ਚ ਪੀਪਲ ਪਾਰਟੀ ਦਾ ਬੜਾ ਅੱਛਾ ਇੱਕ ਸਟਾਂਸ ਸ਼ੁਰੂ ਤੋਂ ਰਿਹਾ ਹੈ ਕਿ ਉਹ ਕਹਿੰਦੇ ਨੇ ਕਿ ਅਸੀਂ ਸਿਆਸਤ ਕਰਨੀ ਹੈ, ਕਿਰਦਾਰ ਕੁਸ਼ੀ ਨਹੀਂ ਕਰਨੀ। ਲੇਕਿਨ ਕਿਰਦਾਰ ਕੁਸ਼ੀ ਕੀਤੀ ਹੈ ਮੁਨਾ ਭਾਈ ਨੇ। ਹੁਣ ਇਸ ਤਨਾਜ਼ਰ 'ਚ ਉਹ ਮੇਰੇ ਜ਼ਰਾਏ ਦੱਸਦੇ ਨੇ CEC ਦਾ ਇਜਲਾਸ ਬਹੁਤ ਜਲਦ ਬੁਲਾਇਆ ਜਾਣਾ ਹੈ, ਤੇ ਉਸ ਤੋਂ ਪਹਿਲੇ ਇਹਨਾਂ ਕੋਲ ਬੁਲਾਇਆ ਜਵਾਬ ਤਲਬੀ ਕੀਤੀ ਗਈ ਹੈ ਕਾਦਰ ਪਟੇਲ ਸਾਹਿਬ ਕੋਲ। ਦੱਸੋ ਤੁਸੀਂ ਕਿਸ ਤਨਾਜ਼ਰ 'ਚ ਤੁਹਾਨੂੰ ਕਿਹਨੇ ਕਿਹਾ ਰਿਪੋਰਟ ਲੈ ਕੇ ਬਹਿ ਜਾਓ ਤਾਂ ਪੂਰੀ ਪ੍ਰੈਸ ਕਾਨਫਰੰਸ ਤੁਸੀਂ ਖੜਕਾ ਦਿਓ, ਤੇ ਹੁਣ ਤੁਸੀਂ ਜਵਾਬ ਆਪੇ ਜਮ੍ਹਾਂ ਕਰਾਓ ਕਿਉਂਕਿ ਪਾਰਟੀ ਦੇ ਵਿੱਚ ਇੰਟਰਫੇਰੈਂਸ ਨਹੀਂ ਕਰੇਗੀ। ਉਹਨਾਂ ਜਵਾਬ ਉਹਨਾਂ ਮੰਗਿਆ 2 ਬੰਦਿਆਂ ਕੋਲ, ਇੱਕ ਹੈ ਡੀਨ ਨੇ ਪਿਮਸ ਦੇ ਡਾਕਟਰ ਰਿਜ਼ਵਾਨ ਤਾਜ ਸਾਹਿਬ, ਬੜੇ ਬਜ਼ੁਰਗ ਨੇ, ਉਹਨਾਂ ਨਾਲ ਲੈਣ ਦੇਣ ਕੋਈ ਨਹੀਂ। ਮੇਰੇ ਖਿਆਲ 'ਚ ਉਹਨਾਂ ਸਿਰਫ ਨਾ ਇਸਤੇਮਾਲ ਹੋਇਆ, ਮੋਹਰ ਨਹੀਂ ਇਸਤੇਮਾਲ ਹੋਈ ਹੈ। ਲੇਕਿਨ ਬਾਕੀ ਜਿਹੜੇ ਤਨਾਜ਼ਰ 'ਚ ਉਹਨਾਂ ਭੇਜਿਆ, ਉਸ ਤੋਂ ਬਾਅਦ ਉਹਨਾਂ ਨੈਬ ਨੂੰ ਭੇਜ ਦਿੱਤਾ ਕਿ ਤੁਸੀਂ ਮੇਰੀ ਬੁਨਿਆਦੀ ਹਕੂਕ ਦੀ ਖਿਲਾਫਵਰਜ਼ੀ ਕੀਤੀ ਹੈ, ਤੇ ਤੁਸੀਂ ਮੇਰੇ ਖਿਲਾਫ ਜਿਹੜੀ ਤਹਿਕੀਕਾਤ ਚੱਲ ਰਹੀ ਹੈ ਸਨ, ਇਨਕੁਆਇਰੀ ਜਿਹੜੀ ਮੈਂ ਤੁਸੀਂ ਪੁੱਛਗਿੱਛ ਕਰਨੀ ਸੀ ਹਲੇ, ਉਸ ਤੋਂ ਪਹਿਲਾਂ ਤੁਸੀਂ ਇਨਕੁਆਇਰੀ ਕਨਵਰਟ ਕੀਤਾ, ਮੈਨੂੰ ਦੱਸਿਆ ਵੀ ਨਹੀਂ, ਮੈਨੂੰ ਨੋਟੀਫਾਈ ਨਹੀਂ ਕੀਤਾ। ਠੀਕ ਹੈ। ਦੂਸਰਾ ਜਿਹੜਾ ਲਾਹੌਰ ਦੇ ਵਿੱਚ ਜਿਹੜਾ ਪੰਜਾਬ ਦੇ ਸਾਬਕ ਵਜ਼ੀਰ ਆਲਾ ਜਿਹੜੇ ਪਰਵੇਜ਼ ਲਾਈ ਜਿਹੜੇ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਸਰ ਵੇਖੋ ਇਹ ਵਾਕਈ ਹੁਣ ਇਸ ਨੇਜ ਤੇ ਪਹੁੰਚ ਚੁੱਕੇ ਨੇ ਕਿ ਆਪਣੀ ਇੰਤਕਾਮੀ ਕਾਰਵਾਈਆਂ ਵਿੱਚ ਹਰ ਕਿਸਮ ਦਾ ਹਰਬਾ ਇਸਤੇਮਾਲ ਕਰ ਰਹੇ ਨੇ। ਹੁਣ ਪਹਿਲੇ ਹੁੰਦਾ ਸੀ ਕਿ ਅਸੀਂ ਵੇਖ ਰਹੇ ਸਾਂ ਕਿ ਪਾਕਿਸਤਾਨ ਤਹਿਰੀਕ ਇਨਸਾਫ ਨੇ ਵੀ ਕਾਫੀ ਉਹਨਾਂ ਦੇ ਇੰਤਕਾਮੀ ਕਾਰਵਾਈਆਂ ਕੀਤੀਆਂ ਸਨ, ਲੇਕਿਨ ਲੱਗ ਰਿਹਾ ਸੀ ਉਸ ਤੋਂ ਬਾਅਦ ਹੁਣ ਹਵਾ ਠੰਡੀ ਹੋ ਜਾਏਗੀ ਕਿਉਂਕਿ ਇੰਤਕਾਮੀ ਕਾਰਵਾਈਆਂ ਬਰਾਬਰ ਹੋ ਚੁੱਕੀਆਂ ਨੇ। ਲੇਕਿਨ ਮੈਨੂੰ ਲੱਗ ਰਿਹਾ ਕਿ ਮਖਸੂਸ ਲੋਕ ਨੇ, ਮਖਸੂਸ ਜਿਹੜੇ ਪਾਵਰ ਪਲੇ ਕਰ ਰਹੇ ਨੇ,
How does this look? यहाँ पे क्या ये शर्ट उल्टी डाली हुई है? नहीं, डिजाइन इस तरह। अच्छा देखो ये मतलब इसको छोड़, ये ठीक है। ये अच्छा है। लेकिन बाल अगर तुम छोड़े कराओगे, मैं भी छोड़ कराऊंगा, मैं बहुत सा कल कटिंग करा। मेरा भी फिलहाल पे हो गई। अच्छा मुझे लगा कि गाड़ी चल रहा हूँ कटिंग करा लाइक इट्स हैवी। ट्राई किया कि मतलब ऐसे लूज पर ट्राई किया, तभी तुम्हारे बाल वो टेढ़े हो रहे हैं, पता है, कर्ली हो रहे हैं। उसी का पूछा था ये कैसे लगता है। It's look good on you with this glasses. I think you need to shorten the hair. I reckon it will look more good on you. अभी से जा रहे हो? Okay. Bye. कौन सी? ਜੀ ਸਜਾ ਸਾਹਿਬ, ਲਾਹੌਰ ਦੇ ਵਿੱਚ ਜਿਹੜਾ ਹੈ ਕੱਲ ਐਂਟੀ ਕਰਪਸ਼ਨ ਦੀ ਟੀਮ ਨੇ ਸਾਬਕ ਵਜ਼ੀਰ ਆਲਾ ਪੰਜਾਬ ਪਰਵੇਜ਼ ਇਲਾਈ ਨੂੰ ਗ੍ਰਿਫਤਾਰ ਕਰ ਲਿਆ, ਕਿਉਂਕਿ ਐਂਟੀ ਕਰਪਸ਼ਨ ਦੀ ਟੀਮ ਕਾਫੀ ਦਫਾ ਜਿਹੜਾ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਪਰਵੇਜ਼ ਇਲਾਈ ਨੂੰ ਗ੍ਰਿਫਤਾਰ ਕੀਤਾ ਜਾਵੇ। ਉਹਨਾਂ ਦੀ ਲਾਹੌਰ ਦੀ ਰਿਹਾਇਸ਼ਗਾਹ ਦੇ ਉੱਤੇ ਜਿਹੜਾ ਸੀ ਛਾਪੇ ਮਾਰੇ, ਨਾਲ ਨਾਲ ਜਿਹੜਾ ਗੁਜਰਾਤ ਦੇ ਵਿੱਚ ਉਹਨਾਂ ਦੀ ਰਿਹਾਇਸ਼ਗਾਹ ਉੱਥੇ ਵੀ ਛਾਪੇ ਮਾਰੇ ਤੇ ਉਹ ਕਾਬੂ ਨਹੀਂ ਸੀ ਆ ਰਹੇ। ਤੇ ਕੱਲ ਜਿਹੜਾ ਉਹ ਘਰੋਂ ਬਾਹਰ ਜਿਹੜਾ ਨਿਕਲਣ ਅੱਗੇ ਉਹ ਪਹਿਲੇ ਜਿਹੜਾ ਸੀ ਉਹਨਾਂ ਨੇ ਨਾਕਾ ਲਾਇਆ ਸੀ, ਤੇ ਜਿਸ ਤਰ੍ਹਾਂ ਹੀ ਉਹ ਘਰੋਂ ਬਾਹਰ ਨਿਕਲੇ ਤੇ ਉਹਨਾਂ ਨੇ ਰੇਡ ਕਰਕੇ ਜਿਹੜਾ ਹੈ ਨਾ ਚੋਰ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ। ਬਿਲਕੁਲ ਇੰਜ ਹੀ ਹੈ। ਵੇਖੋ ਇੰਤਕਾਮੀ ਕਾਰਵਾਈ ਦਾ ਸਿਲਸਿਲਾ ਜਿਹੜਾ ਉਹ ਰੋਜ਼ ਪਕੜ ਚੁੱਕਾ ਹੈ ਤੇ ਹੁਣ ਦਿਲ ਦੀ ਤਸਕੀਨ ਵਾਸਤੇ ਇੱਕ ਸਪੈਸ਼ਲ ਕਿਸਮ ਦੀ ਸ਼ਖਸੀਅਤ ਨੇ ਜਿਹੜੀ ਬੈਠੀ ਹੈ ਹਕੂਮਤ ਵਿੱਚ, ਬੈਕ ਹੈਂਡ 'ਚ ਬੈਠੀ ਹੈ, ਉਹਨਾਂ ਦੀ ਇੱਕ ਤਸਕੀਨ ਵਾਸਤੇ ਸਭ ਕੁਝ ਹੋ ਰਿਹਾ ਹੈ। ਉਹ ਮੈਡਮ ਜਿਹੜੀਆਂ ਨੇ ਉਹ ਪਹਿਲੇ ਮੈਨੂੰ ਲੱਗਾ ਸੀ ਕਿ ਇੰਤਕਾਮੀ ਕਾਰਵਾਈ ਦਾ ਸਿਲਸਿਲਾ ਜੋ ਬਰਾਬਰ ਹੋ ਚੁੱਕਾ ਹੈ ਜਾਂ ਸਮਝਦੇ ਨਹੀਂ ਬਰਾਬਰ ਹੋ ਗਈਆਂ ਤੇ ਉਸ ਤੋਂ ਬਾਅਦ ਹੁਣ ਕੰਮ ਹੋ ਜਾਏਗਾ, ਲੇਕਿਨ ਲੱਗ ਨਹੀਂ ਰਿਹਾ ਕਿ ਕੰਮ ਹੋਏਗਾ ਕਿਉਂਕਿ ਮਜ਼ੀਦ बढ़ ਰਿਹਾ ਹੈ। ਤੇ ਹੁਣ ਪਰਵੇਜ਼ ਇਲਾਈ ਤੱਕ ਗੱਲ ਪਹੁੰਚ ਚੁੱਕੀ ਹੈ। ਪਰਵੇਜ਼ ਇਲਾਈ ਦੇ ਬਾਰੇ ਇਹ ਕੁਝ ਦਿਨ ਪਹਿਲੇ ਅਫਵਾਹ ਫੈਲਾਈ ਗਈ ਸੀ ਕਿ ਉਹਨਾਂ ਦੁਬਾਰਾ ਰਜੂਅ ਕੀਤਾ ਕਾਫ ਲੀਕ ਨਾਲ ਕਿ ਮੈਨੂੰ ਦੁਬਾਰਾ ਵਿੱਚ ਬੁਲਾਇਆ ਜਾਏ, ਲੇਕਿਨ ਉਹਨਾਂ ਨੇ ਸ਼ਾਇਦ ਤਰਦੀਦ ਕੀਤੀ ਸੀ। ਇਹਨਾਂ ਦੇ ਘਰ ਬੜੇ ਮੁਨਸਲਿਕ ਨੇ, ਕਲੋਜ਼ ਨੇ, ਘਰ ਵਿੱਚ ਰੇਡ ਨਹੀਂ ਹੋ ਪਾ ਰਿਹਾ ਸੀ, ਇਸ ਵਾਸਤੇ ਇੰਤਜ਼ਾਰ ਕੀਤੀ ਸੀ ਕਿ ਮਤਲਬ ਕਿ ਮੇਨ ਜਿਹੜਾ ਸੀ ਕਿ ਜਿਹੜਾ ਰਕਬਾ ਹੈ ਉਹ ਸਾਰਾ ਚਾਰ ਦੀਵਾਰੀ ਇੱਕੋ ਹੀ ਹੈ, ਅੰਦਰੋਂ ਜਿਹੜੇ ਨੇ ਮਤਲਬ ਕਿ ਅਲੱਗ-ਅਲੱਗ ਜਿਹੜੇ ਪੋਰਸ਼ਨ ਬਣੇ। ਐਗਜ਼ੈਕਟਲੀ ਹੁਣ ਵਫਾਕੀ ਵਜ਼ੀਰ ਸਾਲਕ ਸਾਹਿਬ ਨੇ, ਵਫਾਕੀ ਵਜ਼ੀਰ ਵੀ ਨੇ ਤੇ ਉਹਨਾਂ ਕੋਲ ਸਪੈਸ਼ਲ ਕਿਸਮ ਦੇ ਇੱਕ ਇਮਿਊਨਿਟੀ ਹਾਸਲ ਸੀ ਔਰ ਉਸ ਨੂੰ ਸ਼ਾਇਦ ਵਾਇਲੇਟ ਨਹੀਂ ਕਰ ਪਾ ਰਹੇ ਸਨ। ਉਸ ਤੋਂ ਬਾਅਦ ਉਹਨੂੰ ਇੰਤਜ਼ਾਰ ਕੀਤਾ ਗਿਆ ਕਿ ਉਹ ਬਾਹਰ ਨਿਕਲਣਗੇ ਤਾਂ ਉਸ ਤੋਂ ਬਾਅਦ ਗ੍ਰਿਫਤਾਰੀ ਹੋਏਗੀ। ਤਾਂ ਉਹੀ ਸਿਸਟਮ ਹੋਇਆ, ਨਿਕਲਣ ਤੋਂ ਗਾੜੀ ਦੀ ਉਹਨਾਂ ਦੀ ਤੁਸੀਂ ਜਿਹੜੀ ਵੇਖੀ ਹੋਣੀ ਸ਼ੀਸ਼ੇ ਤੱਕ ਤੋੜ ਦਿੱਤੇ ਨੇ, ਬੜਾ ਕਾਫੀ ਮੁਜ਼ਾਮਤ ਦਾ ਸਾਹਮਣਾ ਜਿਹੜਾ ਕੀ ਕਰਨਾ ਤੇ ਉਸ ਤੋਂ ਬਾਅਦ ਉਹਨਾਂ ਜਿਸ ਤਰ੍ਹਾਂ ਉਹਨਾਂ ਦੀ ਗ੍ਰਿਫਤਾਰੀ ਹੋਈ ਨਾ, ਮੇਰੇ ਖਿਆਲ 'ਚ ਅਗਰ ਚੀਫ ਜਸਟਿਸ ਸਾਹਿਬ ਨੇ ਉਸ ਦਿਨ ਐਕਸ਼ਨ ਲਿਆ ਸੀ ਇਮਰਾਨ ਖਾਨ ਦੀ ਗ੍ਰਿਫਤਾਰੀ ਦੇ ਬਾਰੇ 'ਚ ਕਿ ਉਸ ਤਰ੍ਹਾਂ ਗ੍ਰਿਫਤਾਰੀ ਨਹੀਂ ਹੋਣੀ ਚਾਹੀਦੀ ਸੀ ਕਿਉਂਕਿ ਸਾਬਕ ਪ੍ਰਾਈਮ ਮਿਨਿਸਟਰ ਨੇ, ਇਸ ਤਰ੍ਹਾਂ ਸਾਬਕ ਵਜ਼ੀਰ ਆਲਾ ਵੀ ਨੇ ਕੁਝ ਦਿਨ ਪਹਿਲੇ ਤੱਕ ਵਜ਼ੀਰ ਆਲਾ ਨੇ ਹੋ ਕਿਸ ਤਰ੍ਹਾਂ ਪਕੜ ਕੇ ਉਹਨੂੰ ਸ਼ਲਵਾਰ ਨਾਲ ਪਕੜਿਆ, ਜਿਸ ਤਰ੍ਹਾਂ ਉਹਨੂੰ ਤਜ਼ਲੀਲ ਕਰਕੇ ਲੈ ਕੇ ਜਾ ਰਹੇ ਨੇ, ਉਹਨਾਂ ਦੀ ਏਜ ਵੇਖੋ, ਸਿਹਤ ਵੇਖੋ ਉਹਨਾਂ ਦੀ। ਲੇਕਿਨ ਮੇਰੇ ਖਿਆਲ 'ਚ ਕਾਬਿਲ ਮਜ਼म्मत ਹੈ, ਲੇਕਿਨ पाकिस्तान तरीके इंसाफ की भी हिस्ट्री रही है कि वो भी इस तरह की कार्रवाई करती रही, लेकिन हम मेरे ख्याल सारे सीखना चाहिए कि जमहूरीत सपोर्ट करे तो बेहतर है, कोई होर इदारे आके सपोर्ट करनगे तो मखसूस लोगों तक सपोर्ट करनगे। अच्छा, दूसरा सुप्रीम कोर्ट दे विच जिहड़ा सुप्रीम कोर्ट प्रैक्टिस एंड प्रोसीजर बिल की जिहड़ी समात हुई है, उत्थे चीफ जस्टिस साहब ने जिहड़ा हुकूमत नूं एक दफ़ा फिर चुनौती दी है कि तुसीं जिहड़ा है ना कि वो काम करो कि जिहड़े आवाम वास्ते ਤੇ ਤੁਹਾਡੇ ਵਾਸਤੇ ਜਿਹੜੇ ਨੇ ਫਾਇਦੇਮੰਦ ਹੋਣ। ਤੇ ਉਹਨਾਂ ਨੇ ਰਿਮਾਰਕਸ ਦਿੱਤੇ ਕਿ ਹਕੂਮਤ ਜਿਹੜਾ ਉਹ ਖੁਦ ਹੀ ਜਿਹੜਾ ਚੀਜ਼ਾਂ ਜਿਹੜੀਆਂ ਨੇ ਦਰੁਸਤ ਕਰ ਲੇ, ਉਹ ਨਾ ਹੋਵੇ ਕਿ ਹਕੂਮਤ ਜਿਹੜੀ ਹੈ ਨਵੇਂ ਕਾਨੂੰਨ ਬਣਾਉਂਦੀ ਰਹੇ, ਅਸੀਂ ਇੱਥੇ ਮੁਕੱਦਮਾ ਸੁਣਦੇ ਰਹੀਏ ਤੇ ਵੇਖਦੇ ਰਹੀਏ ਕਿ ਕੌਣ ਕਿੰਨਾ ਤੇਜ਼ ਹੈ। ਦੇਖੋ ਇਸ ਤੋਂ ਪਹਿਲੇ ਵੀ ਇਹ ਹੋਇਆ ਸੀ ਕਿ ਜਿਹੜੇ ਅਮੈਂਡਮੈਂਟ ਲੈ ਕੇ ਆ ਰਹੇ ਸਨ ਉਸ ਲਈ ਰੋਕਿਆ ਇਹ ਗਿਆ ਸੀ ਕਿ ਕਿਉਂਕਿ ਜ਼ੇਰ ਸਮਾਤ ਕੇਸ ਹੈ, ਇਸ ਵਾਸਤੇ ਵਿੱਚ ਮਜ਼ੀਦ ਅਮੈਂਡਮੈਂਟ ਨਹੀਂ ਹੋ ਸਕਦੀ। ਕੇਸ ਦਾ ਫੈਸਲਾ ਆਉਂਦਾ ਉਸ ਤੋਂ ਬਾਅਦ ਤੁਸੀਂ ਮਜ਼ੀਦ ਅਮੈਂਡਮੈਂਟ ਦੇ ਬਾਰੇ ਤੁਸੀਂ ਸੋਚ ਸਕਦੇ ਹੋ। ਹੁਣ ਆਰਟੀਕਲ 209 ਤੁਸੀਂ ਜੁਡੀਸ਼ੀਅਲ ਜਿਹੜੀ ਇਖਤਿਆਰਾਤ ਨੇ ਉਹਨੂੰ ਵਾਇਲੇਟ ਕਰੋਗੇ ਤੇ ਜ਼ਹਿਰੀ ਗੱਲ ਹੈ ਚੀਫ ਜਸਟਿਸ ਸਾਹਿਬ ਖਾਮੋਸ਼ ਤਾਂ ਨਹੀਂ ਰਹਿਣਗੇ, ਤੁਸੀਂ ਓਵਰਲੈਪ ਕਰੋਗੇ ਕਿਸੇ ਇਦਾਰੇ ਵਿੱਚ ਤੇ ਉਹ ਖਾਮੋਸ਼ ਨਹੀਂ ਰਹੇਗਾ, ਰਜਿਸਟ ਕਰੇਗਾ, ਇਹ ਤੇ ਕਨਫਰਮ ਹੈ। ਹੁਣ ਤੁਸੀਂ ਇਹੀ ਕਰ ਰਹੇ ਹੋ, ਰੂਲਸ ਐਂਡ ਪ੍ਰੋਸੀਜਰ ਸੁਪਰੀਮ ਕੋਰਟ ਦੇ ਚੇਂਜ ਕਰਨ ਵਾਸਤੇ, ਸੁਮੋਟੋ ਦੇ ਇਖਤਿਆਰਾਤ ਤਬਦੀਲ ਕਰਨ ਵਾਸਤੇ, ਤੁਸੀਂ ਚੀਫ ਜਸਟਿਸ ਕੋਲ ਇਖਤਿਆਰਾਤ ਵਾਪਸ ਲੈਣ ਵਾਸਤੇ ਤੁਸੀਂ ਸਭ ਕੁਝ ਕਰ ਰਹੇ ਹੋ, ਮੈਨੂਵਰਿੰਗ ਕਰ ਰਹੇ ਹੋ। ਤੇ ਉਸ ਤੋਂ ਕੇਸ ਕਿਉਂਕਿ ਜ਼ੇਰ ਸਮਾਤ ਹੈ ਇਹ ਤਾਂ ਸਮਝ ਆਉਂਦੀ, ਤੁਸੀਂ ਉਹਦੇ ਮਜ਼ੀਦ ਮੈਨੂਵਰਿੰਗ ਨਹੀਂ ਕਰ ਸਕਦੇ, ਲੇਕਿਨ ਉਸ ਬਾਵਜੂਦ ਪਤਾ ਨਹੀਂ ਕਿਉਂ ਸਮਝ ਨਹੀਂ ਆ ਰਿਹਾ ਕਿ ਇਦਾਰੇ ਨਾਲ ਟਕਰਾ ਰਹੇ ਨੇ, ਓਵਰਲੈਪ ਕਰ ਰਹੇ ਨੇ। ਹਾਲਾਂਕਿ ਹੁਣ ਮੈਂ ਵੇਖਿਆ ਹੈ ਕਿ ਮੈਂ ਹਿੱਸਾ ਵੀ ਰਿਹਾ PAC ਦਾ, ਤੇ PAC ਦਾ ਹੁਣ ਜਿਹੜਾ ਰਵੱਈਆ ਹੈ ਨਾ ਉਹ ਸੁਪਰੀਮ ਕੋਰਟ ਦੇ ਤਨਾਜ਼ਰ 'ਚ ਤਬਦੀਲ ਹੋ ਰਿਹਾ ਹੈ। ਰਜਿਸਟਰਾਰ ਨੂੰ ਬੁਲਾਇਆ ਗਿਆ ਸਾਹਿਬ ਨੂੰ, ਲੇਕਿਨ ਉਹ ਆਏ ਨਹੀਂ। ਹੁਣ
ਡਿਪਟੀ ਰਜਿਸਟਰਾਰ ਦਾ ਹੀ ਕੰਮ ਚਲਾਇਆ ਜਾ ਰਿਹਾ, ਉਹਨੂੰ ਛੋੜਿਆ ਵੀ ਜਾਂਦਾ ਹੈ। ਉਸ ਤੋਂ ਪਹਿਲੇ ਮੈਂ ਵੇਖਿਆ ਕਿ ਪਹਿਲੇ ਕਹਿ ਚੁੱਕੀ ਹੈ DPAC ਕਿ ਅਸੀਂ 20ਵੇਂ ਗ੍ਰੇਡ ਤੋਂ ਥਲਵੇਂ ਦਾ ਅਫਸਰ ਅਸੀਂ ਬਰਦਾਸ਼ਤ ਨਹੀਂ ਕਰਦੇ, ਕਿਉਂਕਿ ਰੂਲ 'ਚ ਲਿਖਿਆ ਹੈ ਕਿ 20ਵੇਂ ਗ੍ਰੇਡ ਤੋਂ ਥਲਵੇਂ ਦਾ ਕੋਈ ਅਫਸਰ ਆਏਗਾ ਉਸ ਨੂੰ ਬਣ ਵੀ ਨਹੀਂ ਦੇਣਾ, ਅਸੀਂ ਬਾਹਰ ਭੇਜਣਾ। ਮਤਲਬ ਯਾਨੀ ਕਿ ਡਿਪਟੀ 4 ਸੈਕਟਰੀ ਜਾਂ ਡਿਪਟੀ ਸੈਕਟਰੀ ਜਾਂ ਡਿਪਟੀ ਰਜਿਸਟਰਾਰ ਜਾਂ ਰਜਿਸਟਰਾਰ ਟਾਈਪ ਦਾ ਜਿਹੜਾ ਬੰਦਾ ਡਿਪਟੀ ਰਜਿਸਟਰਾਰ ਪੇਸ਼ ਨਹੀਂ ਹੋ ਸਕਦਾ ਕਿਉਂਕਿ ਉਹ 19ਵੇਂ ਗ੍ਰੇਡ ਦਾ ਬੰਦਾ ਹੈ। ਉਹ ਦਿਨ ਉਹਦੀ ਪੇਸ਼ੀ ਹੋਈ, ਉਹਨਾਂ ਨੇ ਕਿਹਾ ਕਿ ਰਜਿਸਟਰਾਰ ਸਾਹਿਬ ਬਿਜ਼ੀ ਸਨ, ਇਸ ਵਾਸਤੇ ਮੈਂ ਆ ਗਿਆ। ਉਹਨਾਂ ਦੀ ਕਲਾਸ ਵੀ ਨਹੀਂ ਲਈ, ਜਿਵੇਂ ਬੜੇ ਭੜਕਾ ਮਾਰਦੇ ਸਨ ਕਿ ਅਸੀਂ ਇਹ ਰਜਿਸਟਰਾਰ ਨਹੀਂ ਹੈਗਾ, ਅਸੀਂ ਇੰਝ ਕਰ ਦੇਂਗੇ ਉਂਝ ਕਰ ਦੇਂਗੇ, ਰਿਕਾਰਡ ਮੰਗਾਂਗੇ। ਡਿਪਟੀ ਰਜਿਸਟਰਾਰ ਸਾਹਿਬ ਉੱਤੇ ਪੇਸ਼ ਹੋਏ ਨੇ 19ਵੇਂ ਗ੍ਰੇਡ ਦੇ, ਉਹਨਾਂ ਨੂੰ ਬਿਠਾਇਆ ਵੀ ਗਿਆ, ਉਹਨਾਂ ਨੂੰ ਸੁਣਿਆ ਵੀ ਗਿਆ, ਤੇ ਉਹਨਾਂ ਦੀ ਕਾਰਵਾਈ ਜਿਹੜੀ ਹੁੰਦਾ ਨਾ ਕਿ ਬੋਲਦਾ ਬੰਦਾ ਹਰ ਸ਼ੈ ਲਿਖੀ ਜਾਂਦੀ, ਟੈਪ ਹੋਈ ਕੋਈ ਏਜੰਡੇ ਦਾ ਹਿੱਸਾ ਹੀ ਨਹੀਂ ਬਣਾਇਆ ਉਹਨਾਂ ਨੇ। ਏਜੰਡੇ ਦੇ ਬਣਾਇਆ ਵੇਖੋ, ਟੈਪ ਜਿਹੜੀ ਉਹ ਬੰਦਾ ਬੋਲਦਾ ਹੈ ਨਾ ਮਾਈਕ ਤੇ ਬੈਠ ਕੇ, ਉਹਦੀ ਹਰ ਸ਼ੈ ਰਿਟਨ ਬਾਈ ਹੈਂਡ ਰਿਟਨ ਹੋ ਰਹੀ ਹੁੰਦੀ। ਹੁਣ ਉਹਨਾਂ ਦੀ ਹਾਲਾਂਕਿ ਕਾਨੂੰਨ ਇਹ ਕਹਿੰਦਾ ਕਿ 20ਵੇਂ ਗ੍ਰੇਡ ਦੇ ਥੱਲੇ ਜਿਹੜਾ ਬੰਦਾ ਸੀ ਉਹਨੂੰ ਸੁਣਿਆ ਨਹੀਂ ਜਾ ਸਕਦਾ, ਲੇਕਿਨ ਉਹਨੂੰ ਸੁਣਿਆ ਗਿਆ ਹੈ, ਉਹਨਾਂ ਦੀ ਗੱਲ ਲਈ ਗਈ, ਉਸ ਤੋਂ ਬਾਅਦ ਉਹਨੂੰ ਟੈਪ ਕੀਤਾ ਗਿਆ, ਉਹਨਾਂ ਸਵਾਲ ਦਿੱਤੇ ਵੀ ਗਏ ਨੇ, ਸਵਾਲ ਉਹਨਾਂ ਕੋਲ ਸੁਣੇ, ਜਵਾਬ ਉਹਨਾਂ ਨੂੰ ਸੁਣੇ ਵੀ ਗਏ ਨੇ, ਯਾਨੀ ਕਿ ਉਹਨੂੰ ਤੁਸੀਂ ਬਰਦਾਸ਼ਤ ਕਰ ਲਿਆ। ਉਸ ਤੋਂ ਬਾਅਦ ਜਿਹੜੇ PEC ਦੇ ਚੇਅਰमैन ਸੀ ਨੂਰ आलम खान, उन्होंने वाज़ेह तौर से कहना शुरू कर दिया कि हम किसी इदारे की हदूद को यूद में नहीं आते, लेकिन इदारे हमारा एहतराम करें, हम उनका करें, यानी कि मुकम्मल तरफ ਹੁਣ ਗੱਲ ਜਾ ਰਹੀ ਹੈ। ਜੀ ਬਿਲਕੁਲ, ਤੁਸੀਂ ਸਜਾਦ ਕਾਜ਼ਮੀ ਸਾਹਿਬ ਦਾ ਜਿਹੜਾ ਅੱਜ ਦੀ ਅਹਿਮ ਖਬਰਾਂ ਦੇ ਉੱਤੇ ਤਜਜ਼ੀਆ ਜਾਣਿਆ। ਇਸ ਦੇ ਨਾਲ ਹੀ ਬਾਊ ਸੰਫੀਦੁਰ ਰਹਿਮਾਨ ਜਾਟ ਨੂੰ ਇਜਾਜ਼ਤ ਦਿਓ ਤੇ ਵੇਖਦੇ ਰਹੋ ਸਾਡਾ ਪੰਜਾਬੀ ਨਿਊਜ਼ ਚੈਨਲ, ਤੇ ਸਾਡੇ ਚੈਨਲ ਨੂੰ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਤੇ ਸਾਡੀ ਵੀਡੀਓਜ਼ ਨੂੰ ਸ਼ੇਅਰ ਵੀ ਕਰੋ ਤੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਦਾ ਇਜ਼ਹਾਰ ਕਰਨਾ ਨਾ ਭੁੱਲਿਓ। ਅੱਲਾ ਨਿਗਹਿਬਾਨ।